अस्सलाम वालेकुम जी, की हाल चाल? उम्मीद करते हैं वधिया होवोगे। वेलकम है जी अज के नवे व्लॉग च ते अज दी नवी वीडियो च। अज दा व्लॉग करते हैं स्टार्ट ते दिखाने तुहानूं अपनी रूटीन कि अज दा दिन अपना किहो जिहा गुजरदा वा। ते उम्मीद करदा अज दा दिन बहुत वधिया गुजरेगा, इंशाल्लाह तुहानूं अच्छा लगेगा, तुहानूं आएगा मज़ा। ते धुंध काफ़ी ज़्यादा है, सवेर दा टाइम आ, हले तक धुंध जिहड़ी आ उतरी नहीं हैगी। ते कामकार माशाल्लाह हो गया स्टार्ट, दिन हो गया अपना शुरू। ते पट्ठे गए आ कुतरे, चाचू सुबह सुबह तुहानूं पता कि अपने जिहड़े पट्ठे आ वो दिंदा हुंदा वा कुतर, कुतरा बन गया। सैम गया होया वा तूड़ी लैन। सवेरे सवेरे जिहड़ा अपना काम हुंदा सब तो पहला जट्टू अपने लगा होया काम नूं कि ओह उत्थों खुरलियां साफ करन दा थल्लों ते पट्ठे जिहड़े आ कुतर के ते सिੱਟ ਦਿੱਤੇ ਆ। तूड़ी आउंदी पई आ ते आपां पा दिੰਦੇ ਆ ਹੁਣ पट्ठे। पर सब तो ਪਹਿਲਾਂ ਇਹਨਾਂ ਨੂੰ ਛੱਡ ਦਈਏ। ਤੁਹਾਨੂੰ ਪਤਾ ਕਿ ਸਵੇਰ ਸਵੇਰ ਦਾ ਜਿਹੜਾ ਟਾਈਮ ਹੁੰਦਾ ਨਾ, ਇਹਦੇ ਵਿੱਚ ਜਾਨਵਰ ਪਰਿੰਦੇ ਦਾਣਾ ਚੁਗਦੇ ਆ, ਆਪਦਾ ਰਿਜ਼ਕ ਰੋਟੀ ਜਿਹੜੀ ਆ ਆਪਦਾ ਰਿਜ਼ਕ ਇਕੱਠਾ ਕਰਦੇ ਆ ਰੱਬ ਦੀ ਜ਼ਮੀਨ ਤੋਂ। ਤੇ ਇਹ ਬਹੁਤ ਜ਼ਰੂਰੀ ਆ ਕਿ ਸਵੇਰੇ ਸਵੇਰੇ ਇਹਨਾਂ ਨੂੰ ਛੱਡ ਦਿੱਤਾ ਜਾਵੇ। ਆਹ ਸੈਮ ਨੇ ਜੰਦਾ ਮਾਰਿਆ ਹੋਇਆ ਵਾ। ਆਹ ਆਪਣੀਆਂ ਮਹਾਰਾਣੀਆਂ ਮਾਸ਼ਾਅੱਲਾ। ਆ ਜਾਓ ਜੀ ਪੁੱਤ, ਬਾਹਰ ਆ ਜਾਓ, ਆ ਜਾਓ, ਆ ਜਾਓ, ਆ ਜਾਓ, ਭੱਜੋ ਭੱਜੋ, ਸ਼ਾਬਾਸ਼। ਲਓ ਜੀ ਆਪਾਂ ਪੈਟਰਨ ਛੱਡ ਦਿੱਤਾ ਵਾ, ਤੁਸੀਂ ਵੀ ਆ ਜਾਓ। ਹਾਂਜੀ ਠੀਕ ਹੈ। ਇਹ ਮਾਸ਼ਾਅੱਲਾ ਅੱਜ ਕੱਲ੍ਹ ਬੜੀ ਨਿਖਰਦੀ ਫਿਰਦੀ ਆ। ਆ ਜਾ ਚੌਧਰੀ, ਆ ਜਾ, ਬਾਹਰ ਆ ਜਾਓ, ਬਾਹਰ ਆ ਜਾਓ ਮੇਰਾ। ਬਿਸਮਿल्लाह, ਆ ਜਾਓ ਜੀ। ਲਓ ਜੀ ਮਾਸ਼ਾਅੱਲਾ ਮਾਸ਼ਾਅੱਲਾ। ਜੱਟੂ ਆਂਡੇ ਚੱਕ ਉਰੇ ਆ ਕੇ, ਭੱਜਿਆ ਭੱਜਿਆ ਆਵੇ ਅੰਦਰ। ਦੋ ਨਜ਼ਰ ਆਏ ਆ ਇੱਕ ਪਾਸੇ, ਉਹ ਸਾਹਮਣੇ ਨਜ਼ਰ ਆ ਗਿਆ ਦੋ ਆਂਡੇ। ਆ ਜਾ ਭੱਜਿਆ, ਮੁਬਾਰਕਾਂ। ਲਓ ਜੀ ਮਾਸ਼ਾਅੱਲਾ ਚਹਿਲ ਪਹਿਲ ਜਿਹੜੀ ਨਾ ਸਵੇਰੇ ਸਵੇਰੇ ਹੋਣ ਲੱਗ ਪੈਂਦੀ ਆ ਤੇ ਇੱਕ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਦਾ ਸੁਬਹ ਸੁਬਹ। ਸਿਆਲਾਂ ਦੇ ਵਿੱਚ ਉੱਤੋਂ ਧੁੰਦ ਤੇ ਉੱਤੋਂ ਆ ਜਾ ਵੀ, ਆ ਜਾ, ਆ ਜਾ ਮੇਰਾ ਬੱਗਾ, ਭੱਜਿਆ ਭੱਜਿਆ ਮੇਰਾ ਸ਼ੇਰ। ਗੁੱਡ ਮਾਰਨਿੰਗ, ਗੁੱਡ ਮਾਰਨਿੰਗ, ਕੀ ਹਾਲ ਆ? ਠੀਕ ਆ। ਉਹ ਅੰਦਰ ਮੇਰੇ ਪੁੱਤ ਆਂਡੇ ਪਏ ਆ, ਧਿਆਨ ਨਾਲ ਵੜ ਲਾ, ਵੜ ਜਾ ਵੜ ਜਾ ਵੜ ਜਾ ਵੜ ਜਾ। ਲਓ ਜੀ ਕਿਆ ਬਾਤ ਆ। ਚੱਕਿਆ ਨਹੀਂ ਸੀ ਤੁਸੀਂ? ਕਿਉਂ? ਚਲੋ ਇਹ ਦਿਆ ਮੇਰਾ ਪੁੱਤ, ਰੱਖਿਓ ਘਰੇ। ਇਹਨਾਂ ਨੂੰ ਵੀ ਥੋੜੇ ਜਿਹੇ ਪੱਠੇ ਛੱਡ ਦੇਣੇ ਆ, ਠੀਕ ਆ। ਵੈਸੇ ਹੁਣ ਛੱਡ ਦਿੱਤੇ, ਹੁਣ ਫਿਰ ਤੁਰ ਲੈਣਗੇ, ਠੀਕ ਆ। ਤੇ ਇਹਨਾਂ ਨੂੰ ਛੱਡਣਾ ਵਾ, ਇਹਨਾਂ ਨੂੰ। ਹਾਂ ਚਲ ਇਹ ਸੈਮ ਆਪੇ ਆ ਕੇ ਛੱਡ ਲੂਗਾ। ਸੈਮ ਭਾਈ, ਸੈਮ ਦਾ ਕੁੱਕੜ ਆ ਤੇ ਕੁਕੜੀ ਆ, ਉਹ ਹੁਣ ਦਾ ਦੁਆਲੇ ਕਿ ਯਾਰ ਇਹਨੂੰ ਨਾ ਛੱਡਿਓ, ਇੱਦਾਂ ਉੱਦਾਂ ਰੌਲਾ ਪਾਉਣ ਲੱਗ ਪੈਂਦਾ ਵਾ। ਤੇ ਡਾਲਰ ਦੀ ਮਾਸ਼ਾਅੱਲਾ ਹੁਣ ਖਾਤਰ ਤਵਾਜਾ ਹੋਈ ਆ ਅੱਜ ਚੰਗੀ ਸੁਥਰੀ। ਸਵੇਰੇ ਸਵੇਰੇ ਬੇਬੇ ਨੇ ਬੜਾ ਸੋਹਣਾ ਉਹਨੂੰ ਰੋਟੀ ਤੇ ਦੁੱਧ ਕੁੱਟ ਕੇ ਪਾਇਆ ਵਾ। ਕਹਿੰਦੇ ਵੀ ਇਹਨਾਂ ਕੱਲ੍ਹ ਇਹ ਮੈਂ ਬਿਮਾਰ ਸੀ ਤੇ ਉਹ ਡਾਲਰ ਨੂੰ ਪਤਾ ਨਹੀਂ ਕਿਸੇ ਨੇ ਕੁਛ ਪਾਇਆ ਹੋਣਾ ਜਾਂ ਨਹੀਂ, ਤੇ ਅੱਜ ਜਿਹੜਾ ਨਾ ਇਹਨੂੰ ਮੈਂ ਪਾ ਦੇਵਾਂ। ਤੇ ਇੱਧਰ ਮਾਸ਼ਾਅੱਲਾ ਬੰਨੀ ਆ ਆਪਣੀ ਐਂਬਰ ਰਾਣੀ। ਐਂਬਰ ਹਾਂਜੀ ਕੀ ਹਾਲ ਆ ਬੱਗੂ? ਹਾਂਜੀ 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 ਹਾਂਜੀ, ਬਸ 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 ਬਸ। ਲਓ ਜੀ ਐਂਬਰ ਨਾ ਰਾਤ ਨੂੰ ਦੇਈਦੀ ਆ ਬੰਨ, ਕਿਉਂਕਿ ਠੰਡ ਬੜੀ ਜ਼ਿਆਦੀ ਆ ਤੇ ਕਿੱਕਰ ਵੀ ਤੁਹਾਨੂੰ ਪਤਾ ਚੋਂਦੀ ਰਹਿੰਦੀ ਆ। ਜਦੋਂ ਸਿਆਲੇ ਦੇ ਵਿੱਚ ਧੁੰਦ ਪੈਂਦੀ ਆ ਤੇ ਛਾਵਾਂ ਜਿਹੜੀਆਂ ਇੱਦਾਂ ਦਰਖਤ ਰੁਖਤ ਚੋਂਦੇ ਆ ਤੇ ਥਾਂ ਬੜਾ ਗਿੱਲਾ ਹੁੰਦਾ, ਥੱਲੋਂ ਠੰਡ ਹੁੰਦੀ ਆ, ਉਹਦੇ ਕਰਕੇ ਆ ਅੱਗੇ ਲਾ ਦਿੰਦੇ ਆ ਤਰਪਾਲ ਤੇ ਆਹ ਪਾਸਾ ਰਹਿੰਦਾ ਖੁੱਲਾ ਤੇ ਐਂਬਰਾਂ ਨਹੀਂ ਬੰਨ ਦਿੰਦੇ ਆ ਤਾਂ ਕਿ ਫਿਰੇ ਤੁਰੇ ਘੱਟ ਜ਼ਰਾ ਬਾਹਰ। ਤੇ ਕਿਉਂਕਿ ਬਾਹਰ ਹੁੰਦੀ ਆ ਠੰਡ, ਤੁਹਾਨੂੰ ਪਤਾ। ਆ ਵੇਖੋ ਨਾ ਜਿਵੇਂ ਕਿੱਕਰ ਚੋਈ ਜਾਂਦੀ ਆ ਤੇ ਇੱਥੇ ਚਿੱਕੜ ਚੁੱਕੜ ਹੋ ਜਾਂਦਾ ਵਾ, ਤੇ ਚਿੱਕੜ ਜਿਹੜਾ ਵਾ ਫਿਰ ਇਹਨੂੰ ਜ਼ਿਆਦਾ ਠੰਡ ਦਾ ਬਾਈਸ ਬਣਦਾ। ਇਸ ਕਰਕੇ ਆਪਾਂ ਇੱਦਾਂ ਕਰ ਦਈਦਾ ਵਾ ਕਿ ਇਹਨੂੰ ਬੰਨ੍ਹ ਦਈਦਾ ਵਾ। ਥੋੜ੍ਹੀ ਦੇਰ ਤੱਕ ਹੁਣ ਇਹਨੂੰ ਦਿੰਦੇ ਆ ਕੈਜ਼ਾ, ਕੈਜ਼ਾ ਦੇ ਕੇ ਇਹਨੂੰ ਬੰਨ੍ਹਦੇ ਆ ਉੱਥੇ ਤਾਂ ਕਿ ਸਕੂਨ ਦੇ ਵਿੱਚ ਨਾ ਇੱਥੇ ਖੜੋ ਜਾਵੇ। ਲੇਕਿਨ ਹਾਲੇ ਠੰਡ ਥੋੜ੍ਹੀ ਜਿਹੀ ਜਿਵੇਂ ਘੱਟ ਲਵੇ, ਧੁੰਦ ਉੱਤਰ ਲਵੇ, ਫਿਰ ਦਿੰਦੇ ਆ ਤਾਂ ਕਿ ਪੱਠੇ ਪਾ ਕੇ ਉਸ ਤੋਂ ਬਾਅਦ ਉਹਨੂੰ ਦੇ ਦੇਣੇ ਆਪਾਂ ਕੈਜ਼ਾ। ਤੇ ਸੈਮ ਤੂੜੀ ਲੈ ਆਂਦੀ ਹੈਂ? ਹਲੇ ਇੱਕ ਹੀ ਪੰਡ ਆਈ ਆ? ਦੋ ਪੰਡਾਂ ਆਈਆਂ ਵਾ, ਇੱਕ ਹੋਰ ਲਿਆਉਣੀ। ਕਿੰਨੀਆਂ ਹੈਂ? ਇੱਕ ਹੋਰ ਲਿਆਉਣੀ ਆ ਤੇ ਉਹ ਦੂਜਾ ਸੈਲੇ ਵੀ ਸਿੱਟਣਾ ਨਾਲ। ਕਿੰਨੀਆਂ ਪੰਡਾਂ? ਤਿੰਨ ਪੰਡਾਂ ਸਿੱਟਣੀਆਂ। ਚਲੋ ਤਿੰਨ ਪੰਡਾਂ ਸੈਲੇ ਦੀਆਂ ਸਿੱਟ ਲਾ। ਤੇ ਮਤਲਬ ਤੂੰ ਤੂੜੀ ਲਿਆ, ਉਸ ਤੋਂ ਬਾਅਦ ਸੈਲੇ ਪੱਟਦੇ ਆ ਮੈਂ ਤੇ ਜੱਟੂ। ਹੈਂ ਅਸੀਂ ਸੈਲੇ ਪੱਟਦੇ ਆ, ਤੂੰ ਤੂੜੀ ਲਿਆ ਤੇ ਆਪਾਂ ਉਸ ਤੋਂ ਬਾਅਦ ਨਾ ਇਹਨੂੰ ਮੇਰਾ ਵੀਰ ਪਾ ਕੇ ਤੇ ਫਿਰ ਪੱਠੇ ਪਾਉਣੇ ਸ਼ੁਰੂ ਕਰੀਏ। ਕਿਉਂਕਿ ਮਾਲ ਸਵੇਰੇ ਸਵੇਰੇ ਇਸ ਟਾਈਮ ਰਾਤ ਦੇ ਪੱਠੇ ਖਾਦੇ ਹੁੰਦੇ ਆ, ਰਾਤੀ ਕੁਝ 4 ਘੰਟੇ 5 ਘੰਟੇ ਸਕੂਨ 'ਚ ਹੁੰਦੇ ਆ। ਤੇ ਹੁਣ ਜਿਹੜੇ ਪੱਠੇ ਆ ਬੜੇ ਜ਼ਰੂਰੀ ਆ ਸਵੇਰੇ ਤੜਕੇ ਤੜਕੇ ਜਿਹੜੇ ਨਾਲ ਪੈ ਜਾਣ। ਜੱਟੂ ਆ ਵੀ ਇੱਥੇ ਵੀ ਫੋੜਾ ਮਾਰ ਦਵੀਂ। ਹੈਂ ਕਿਉਂ ਖਿੱਚ ਪੈ ਗਈ ਮੇਰੇ ਪੁੱਤ ਦੇ? ਹਾਂ ਓਏ ਹੋਏ ਹੋਏ, ਹੁਣ ਠੀਕ ਆ? ਅੱਜ ਮੈਂ ਕੇ ਗੋਇਆ ਚੱਕੂਗਾ। ਹਾਂ ਮੈਂ ਸੁਬਹ ਬਾਹਰ ਆਇਆ, ਫਿਰ ਮੈਂ ਚਲਾ ਜਾ ਚੱਕਣਾ ਸ਼ੁਰੂ ਕੀਤਾ। ਮੈਂ ਅੰਦਰ ਜਦੋਂ ਰੋੜੀਆਂ 2-3 ਭਰੀਆਂ
ਮੋਢਾ ਰੋਣ ਲੱਗ ਓਏ ਹੋਏ ਰਹਿਣ ਦੇ ਫਿਰ ਗਿਆ ਤੂੰ ਕੰਨਾਂ ਦੇ ਕੰਨਾਂ ਹੀ ਆ ਨਹੀਂ ਰਹਿਣ ਦੇ ਫਿਰ ਤੂੰ ਕਹਿੰਦੇ ਸੀ ਦੁਪਹਿਰੇ ਚੱਕ ਲਿਓ ਹਾਂ ਤੇ ਪਤਾ ਤੂੰ ਝਟ ਝਟ ਪਿਛੋਂ ਨਹੀਂ ਲਿਬਰਨਾ ਨਹੀਂ ਤਾਂ ਝੱਟ ਪਿੱਛੋਂ ਤਾਂ ਨਹੀਂ ਲੱਭਣਾ ਤੂੰ ਝੱਟ ਰੈਸਟ ਕਰ ਲੈਂਦਾ ਕੁਛ ਨਹੀਂ ਹੁੰਦਾ ਨਹੀਂ ਲਿਬਰ ਗਿਆ ਤੂੰ ਬਾਹਰ ਆ ਫਿਰ ਰਜਾਈ ਪਈ ਇੱਥੇ ਅੱਗ ਬਾਲ ਆਪਾਂ ਨਾਲ ਰਜਾਈ ਚ ਬਹਿ ਮੇਰਾ ਪੁੱਤ ਅੱਗ ਸੇਕ ਸਕੂਨ ਦੇ ਨਾਲ ਅਸੀਂ ਕੰਮ ਕਰ ਲੈਨੇ ਆ ਹੋ ਗਿਆ ਹੈ ਹੁਣ ਠੀਕ ਆ ਚਲੋ ਕੋਈ ਨਹੀਂ ਮਰਾ ਮਰਾ ਨਾ ਮੋਢੇ ਨੂੰ ਖਿੱਚ ਪੈਂਦੀ ਜਦੋਂ ਫੋੜਾ ਮੈਂ ਚੱਕਦਾ ਹਾਂ ਹਾਂ ਨਿੱਕਾ ਯਾਰ ਮੈਂ ਹੈਗਾ ਨਹੀਂ ਜੋਗਾ ਹਾਏ ਮੈਂ ਸਦਕੇ ਕੋਈ ਨਹੀਂ ਤੂੰ ਰਹਿਣ ਦੇ ਬਸ ਠੀਕ ਆ ਲਓ ਜੀ ਮਾਸ਼ਾਅੱਲਾ ਮੁੰਡੇ ਆਪਣੇ ਬੜੇ ਕਾਮੇ ਆ ਅਲਹਮਦੁਲਿਲਾ ਸ਼ੁਕਰ ਹੈ ਰੱਬ ਦਾ ਤੇ ਬਸ ਨਿਬੜ ਗਿਆ ਨਾ ਸੈਲੀ ਪੱਟੀਏ ਜਾ ਕੇ ਪੱਟਾਂ ਸੈਲੇ ਮੈਂ ਚੱਲ ਆ ਜਾ ਹੈ ਉੱਥੇ ਕੋਈ ਚੀਜ਼ ਲਓ ਜੀ ਸੈਲੀ ਪੱਟ ਲਈਏ ਡਾਲਰ ਅੱਜ ਡਾਲਰ ਪੂਰਾ ਰਾਜੀ ਆ ਡਾਲਰ ਇਧਰ ਆ ਹੈਲੋ ਓਏ 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 ਕੀ ਬਾਤਾਂ ਡਾਲਰ ਦੀਆਂ ਇਧਰ ਆ ਜਾ ਇਧਰ ਮੁੜਿਆ ਕਹਿੰਦੇ ਠੰਡ ਬੜੀ ਲੱਗਦੀ ਆ ਹੈ ਬਈ ਸੈਲ ਚ ਹੱਥ ਦੇ ਨਿੱਗੇ ਹੋ ਜਾਣਗੇ ਹੈ ਸੈਲ ਚ ਹੱਥ ਦੇ ਨਿੱਗੇ ਹੋ ਜਾਣਗੇ ਨਹੀਂ ਆ ਪੰਜ ਸੱਤ ਕਈਆਂ ਹੋਰ ਮਾਰੀਆਂ ਠੰਡ ਜੱਕੇ ਤੇ ਕਿਤੇ ਜਾਣੀ ਕਿਉਂ ਜੱਟੂ ਹੋਰ ਕਿੰਨੀਆਂ ਦੋ ਹੋ ਗਈਆਂ ਬਸ ਤੇ ਕਿੰਨੀਆਂ ਪਟਣੀਆਂ ਵਾ ਚਾਰ ਸੈਮ ਨੂੰ ਪਤਾ ਵਾ 4 ਹੀ ਪਟਣੀਆਂ ਚਾਰ ਆ ਦੋ ਹੋ ਗਈਆਂ ਵਾ ਦੋ ਰਹਿ ਗਈਆਂ ਇੱਕ ਵਾਰੀ ਹਾਂ ਪਾ ਲਾਣਾ ਫੇਰ ਵੇਖ ਹਾਂ ਜੱਟੂ ਸੈਟ ਦੇ ਵਿੱਚ ਥੋੜੇ ਨਾ ਚੱਕਣੀਆਂ ਮੈਂ ਕਿ ਤੂੰ ਜਿੱਦਾਂ ਮਰਜੀ ਓਕੇ ਜੇ ਕੱਪੜੇ ਨਹੀਂ ਲਪੇੜਨੇ ਤੇ ਤਾਂ ਵੀ ਬੜਾ ਹੀ ਆ ਬਦਲ ਨਹੀਂ ਮੇਰੇ ਪਹਿਲਾਂ ਹੀ ਲਿਬੜ ਗਿਆ ਨਾ ਤੂੜੀ ਨਾ ਹਾਂ ਕੋਈ ਨਹੀਂ ਖੈਰ ਹੈ ਇਹ ਸ਼ਾਮ ਤੱਕ ਸਵੇਰੇ ਇੱਕ ਵਾਰੀ ਕੱਪੜੇ ਪਾ ਲਈਦੇ ਆ ਜਾਂ ਨਹੀਂ ਸ਼ਾਮ ਨੂੰ ਬਦਲੀ ਦੇ ਆ ਸਾਰੇ ਕੰਮਾਂ ਕਾਰਾਂ ਤੋਂ ਬਾਅਦ ਸਵੇਰੇ ਫੇਰ ਅਗਲੇ ਹੋਈ ਦਿਨ ਸਵੇਰੇ ਫਿਰ ਉਹ ਲਬੇੜੀ ਦੇ ਆ ਫਿਰ ਬਦਲੀ ਦੇ ਇਹ ਵਾਲਾ ਕੰਮ ਹੁੰਦਾ ਆ ਉਤੋਂ ਸਿਆਲੇ ਵਾਸਤੇ ਆ ਦੋ ਚਾਰ ਅਪਰਾਂ ਲੈ ਲਈਆਂ ਇਦਾਂ ਦੀਆਂ ਠੀਕ ਆ ਇਹ ਤਾਂ ਸਕੂਨ ਹੀ ਆ ਵੈਸੇ ਨਾ ਹੀ ਛੇਤੀ ਲਿਬਣ ਤੇ ਨਾ ਜਾਨ ਛੁੱਟੇ ਚਲੋ ਆਜੋ ਚਕਾਓ ਮੈਨੂੰ ਹੱਥ ਕਾ ਸੁਣ ਲਓ ਚੱਲ ਖੈਰ ਸੱਲਾ ਕੀ ਹੋਇਆ ਈ ਉਹ ਤੂੰ ਨਿੱਗੇ ਕਰ ਲੈ ਬਾਅਦ ਚ ਕਰਦਾ ਰਵੀ ਨਿੱਗੇ ਚੱਲ ਤੇ ਛੁੱਟਿਆ ਖਿਲਾਰ ਕੇ ਠੀਕ ਪੰਨੇ ਨੂੰ ਕੀ ਆ ਪੰਨੇ ਨੂੰ ਕੀ ਆ ਕੁਛ ਵੀ ਚੱਲ ਤਗੜਾ ਪਾਇਆ ਆਪਦੇ ਜੰਡ ਤੇ ਜਿਹੜਾ ਪਿਆਜ਼ ਕੋਣ ਕੁਝ ਵਿੱਚ ਅੱਛਾ ਲੋ ਜੀ ਚੌਥਾ ਤੇ ਆਖਰੀ ਚੱਲਾ ਬਾਕੀ ਤਾਂ ਹੈ ਰੁਕ ਜਾ ਵੀ ਮੁੰਡਿਆ ਗਾਸ ਪੂਸ ਲਾ ਨਹੀਂ ਕੱਸਿਆ ਹੋਇਆ ਮੇਰਾ ਤੇ ਨਾ ਰੁਕ ਜਾ ਚੱਲ ਓਕੇ ਪੈ ਗਿਆ ਧੌਣ ਚ ਆ ਗਿਆ ਆਹੋ ਆ ਚਲੋ ਚਾਰ ਹੁੰਦਾ ਖੈਰ ਆ ਜਾਓ ਅੱਜ ਚਲੋ ਸਮਾਨ ਚੱਕ ਲਿਆ ਸਾਰਾ ਮਾਂ ਦੋ ਤਿਸ਼ਾਵਾਂ ਹਾਂ ਬਈ ਹੋ ਗਿਆ ਸਟਾਕ ਮਾਲ ਹੋਰ ਵੇਖ ਸਹੀ ਖਿਲਾ ਲਿਆ ਤੇ ਸਾਰੇ ਦਾ ਸਾਰਾ ਹਰ ਰੋਜ਼ ਏਦਾਂ ਹੀ ਹੁੰਦਾ ਹੈ ਨਹੀਂ ਹਰ ਰੋਜ਼ ਨਹੀਂ ਦੱਸ ਜੱਟੂ ਜੱਟੂ ਅੱਜ ਜਾੜੀ ਸਾਰੇ ਹੀ ਪਿਆ ਜੱਟੂ ਤੂੰ ਚੁਕਾ ਨਹੀਂ ਸਕਦਾ ਇਹ ਗੱਲ ਆ ਨਹੀਂ ਲੋ ਜੀ ਜੱਟੂ ਯਾਰ ਕਿੰਨੀਆਂ ਮਗਰੇ ਪਾਉਣੇ ਅੱਬੂ ਸਾਰੇ ਹੀ 10 12 ਪਹਿਲੇ ਦੋ ਬਾਹਰ ਪਾਉ ਨਾ ਨਿੱਕੇ ਨਿੱਕੇ ਬਾਕੀ ਸਾਰੇ ਹੈਂ? ਖੇਡਦੇ ਨੇ ਬਾਹਰ ਪਹਿਲਾਂ ਪਾਉਣੇ ਫਿਰ ਦੋ ਬਚਾਉਣੇ ਫਿਰ ਨਿੱਕੇ ਨਿੱਕੇ ਦੋ ਬਚਾਦੇ ਨੇ ਬਾਕੀ ਆ ਅੱਜ ਸਾਰੇ ਖੁੱਲੇ ਭਰਦੇ ਬਾਕੀ ਠੀਕ ਹੈ ਚਲੋ ਨਾਲ ਰਾਜੀ ਹੋ ਜਾ ਚਲੋ ਬਈ ਜੱਟੂ ਜੱਟੂ ਚਾਹ ਦਾ ਕਿਹਾ ਇੱਕ ਵਾਰੀ ਹੁਣ ਜੱਟੂ ਚਾਹ ਕਹਿਦਾ ਵਾਕਈ ਹੁਣ ਚਾਹ ਬਣਦੀ ਆ ਚਾਹ ਆ ਗਈ ਆ ਗਈ ਚਾਹ ਨਹੀਂ ਰੋਟੀ ਨੀ ਲੰਗਣੀ ਫਿਰ ਇਦਾਂ ਹੈ ਪੂਰੀ ਚੰਗੀ ਕੋਈ ਨਹੀਂ ਮੱਝਾਂ ਨੂੰ ਹਰਾ ਉਹਦੇ ਵਿੱਚ ਉਹ ਵਸਿਆਲੇ ਨੇ ਮੱਝ ਨੂੰ ਪਾਉਣ ਦੇ ਦਾ ਫੈਸਲਾ ਚਲੋ ਬਈ ਇਹ ਵੇ, ਤੂੰ ਸਾਡੇ ਪਾਸ ਹਟਣਾ ਉਹਨੇ ਖਾ ਲੈਣਾ ਕੁਛ ਉਹ ਨਹੀਂ ਆ। ਖਾਣ ਦੇ ਯਾਰ ਹਰਾ ਮੱਝ ਨੂੰ ਖਾਣ ਦੇ ਕੋਈ ਰੋਲ ਨਹੀਂ ਜੱਟੂ ਜੀ ਕਰ ਲੂੰਗਾ ਨਹੀਂ ਚੱਕਿਆ ਗਿਆ ਇਹਨੂੰ ਕੀ ਆ ਉੱਥੇ ਚੱਲ ਜੱਟੂ ਉਹ ਲੋੜ ਹੀ ਨਹੀਂ ਮੈਂ ਕਿਹੜਾ ਸੈਮ ਲੈ ਇਹਦੇ ਕੋ ਚਿਕਾ ਹੀ ਨਹੀਂ ਹੁੰਦੇ ਅਬ ਜੀ ਤੂੜ ਜੀ ਪੰਡ ਥੱਲੇ ਆ ਜਾਂਦਾ ਚਲੋ ਬਾਈ ਚੱਲ ਚੱਲ ਮਾਸ਼ਾਅੱਲਾ ਮਗਰੇ ਚੰਗੇ ਪਾਉਂਦੇ ਆ ਹਾਂ ਕਰਵਾ ਲਿਓ ਚੱਲ ਜਾਣ ਦੇ ਹਾਂ ਇਹ ਜੀ ਵੈਸੇ ਵੀ ਤੇਰੀ ਭੈਣ ਵੱਡੀ ਆ ਕੋਈ ਹੋਣਾ ਉਰੇ ਨੂੰ ਕਰਦੇ ਬਸ ਉਰੇ ਨੂੰ ਇੱਕ ਤੂੰ ਧੱਕ ਚੰਗਾ ਮਗਰਾ ਮੂੰਹ ਧੱਕਾ ਫੜ ਤੇ ਪਤਾ ਲੱਗੇ ਗਾਵਾਂ ਨੂੰ ਉਹ ਵੇ ਖੁਰਲੀ ਨੱਪੋ ਨੱਕ ਕੀਤੀ ਆ
ਮੁਸ਼ਕਿਲ ਤੇ 3 ਪਾ ਦਿੰਦੇ ਚ ਅੱਲਾ ਦੀ ਸਪੋਰਟ ਲਓ ਬਈ ਆਇਓ ਕਰਵਾਣੀਏ ਡਨ ਹੋਰ ਨਿਬੜ ਗਿਆ ਬਈ ਪੱਠੇ ਸਾਡੇ ਰਹਿ ਗਏ 2 ਮਗਰੀਆਂ ਨਹੀਂ ਕਿਉਂ ਰੱਖਣੀਆਂ ਸੀ ਉਹ ਰੱਖ ਲਈਆਂ ਵਾ ਤੇ ਬਾਕੀ ਜੱਟੂ ਓਕੇ ਸਾਂ ਹੋਰ ਲੋ ਜੀ ਅਲਹਮਦੁਲਿਲਾ ਅੱਡਾ ਹੋ ਗਿਆ ਸਾਡਾ ਵਿਹਲਾ ਘੋੜੀ ਦੇ ਅਸੀਂ ਪੱਠੇ ਕੱਢਣੇ ਸੀ ਉਹ ਅਸੀਂ ਵਿੱਚ ਹੀ ਦੱਬ ਦਿੱਤੇ ਆ ਹੁਣ ਸੈਮ ਨੂੰ ਮੈਂ ਕਿਹਾ ਵੀ ਰੋਟੀ ਖਾ ਕੇ ਥੋੜਾ ਜਿਹਾ ਨਾ ਇੰਨੇ ਕਿ ਪੱਠੇ ਜਿਹੜੇ ਥੱਬੀ ਵੱਢ ਲਿਆ ਤੇ ਉਸ ਤੋਂ ਬਾਅਦ ਆਪਾਂ ਜਾਂ ਵਿੱਚ ਚਰੀ ਕੁਤਰ ਦਿੰਨੇ ਆ ਤੇ ਜਾਂ ਛਾਣ ਕੇ ਤੂੜੀ ਉਹਨੂੰ ਪਾ ਦਾਂਗੇ ਝੱਟ ਸਕੂਨ ਦੇ ਨਾਲ ਤੇ ਲਓ ਜੀ ਆ ਇੱਧਰ ਖਾ ਮੜਾ ਜਾ ਆਏ ਹਾਏ ਹਾਏ ਭੁੱਖ ਬੜੀ ਲੱਗੀ ਸੀ ਇਹ ਕੀ ਚਾਹ ਵਾ ਫਾੜਾ ਵਿੱਚ ਪੈਰਾਂ ਰੱਖ ਦੇ ਨਹੀਂ ਇਹ ਸਿਆਣੀ ਆ ਲਓ ਜੀ ਕੋਕੋ ਲਾਪੀਆ ਖਾਣੇ ਦਾ ਨਾਂ ਕੋਕੋ ਹੀ ਰੱਖਣਾ ਫਾਈਨਲ ਦੱਸਿਆ ਨਹੀਂ ਕਿਸੇ ਨੇ ਹੈ ਦੱਸਿਆ ਤਾਂ ਹੈਗਾ ਮੈਨੂੰ ਇੱਕ ਨਾਮ ਪਸੰਦ ਆਇਆ ਬੇਲਾ ਬੇਲਾ ਸੋਹਣਾ ਨਾਂ ਜੱਟੂ ਹੈ ਨਹੀਂ ਕੀ ਹੈ ਬੇਲਾ ਵੇਲਾ ਸਹੀ ਆ ਬੇਲਾ ਵੀ ਸਹੀ ਆ ਤੇ ਕੋਕੋ ਵੀ ਸਹੀ ਆ ਕੋਕੋ ਜਾਰਾ ਹੈਨਾ ਕੋਕੋ ਹੈ ਨਿੱਕੀ ਹੈ ਨਾ ਅੱਛਾ ਕੋਕੋ ਤਾਂ ਰੱਖਿਆ ਵਾ ਇਹ ਨਿੱਕੀ ਜੀ ਰਹਿਣੀ ਆ ਇੰਨੀ ਕੀ ਇੱਕ ਹੈ ਫੀਮੇਲ ਆ ਅਕਸਰ ਭਰਾਵਾਂ ਨੇ ਨਾ ਮੇਲ ਵਾਲਾ ਨਾਮ ਦੱਸਿਆ ਸੀ ਤੇ ਇਹ ਹੈਗੀ ਆ ਫੀਮੇਲ ਤੇ ਇਹਦਾ ਨਾਂ ਕੋਕੋ ਰੱਖਣਾ ਇੰਨੀ ਕੀ ਆ ਇਹ ਝੁੱਗੇ ਚੋਂ ਠੀਕ ਆ ਕੋਲ ਮਿਲਾ ਕੇ ਨਹੀਂ ਹੁੰਦਾ ਕੋਲ ਮਿਲਾ ਕੇ ਇੰਨੀ ਹੋਣੀ ਆ ਇਹ ਐਵੇਂ ਇੱਕ ਗਿੱਠ ਇੰਨੀ ਨਹੀਂ ਲੈਣੀ ਜਾਨ ਛੱਡਣੀ ਕਿਸੇ ਦੀ 1.5 ਕੀ ਗਿੱਠ ਇਹਦਾ ਨਾਂ ਫਿਰ ਆਪਾਂ ਕੋਕੋ ਰੱਖ ਦਿੰਨੇ ਆ ਫਾਈਨਲ ਹੋ ਗਿਆ ਕੋਕੋ ਹੁਣ ਤੋਂ ਤੇ ਕੋਕੋ ਨੇ ਮੂੰਹ ਸਾਰਾ ਲਵੇੜ ਲਿਆ ਪੂਰੀ ਕੋਕੋ ਦਾ ਭਾਈ ਹੱਥ ਮੇਰੇ ਹੱਥ ਤੇ ਹੱਥ ਰੱਖ ਕੇ ਉਹਦੀ ਭਿੰਜੀ ਨਹੀਂ ਹੈ ਅੱਛਾ ਆਵੇ ਮੈਂ ਕੱਢ ਲਿਆ ਦੇਣੇ ਜੇ ਉਹਦੇ ਕੀ ਕਰਨਾ ਤਾਂ ਆਵੇ ਹੈ ਅੱਛਾ ਪੈਰ ਮਾਰੂਗੀ ਰੱਖ ਲੈ ਚੱਲ ਕੱਢ ਆਣਾ ਬੜਾ ਪੈਰ ਹੱਥ ਕੱਢ ਉਹਨੇ ਨੇ ਮਾਰੀ ਜਾਣਾ ਨੇ ਪਿਆਲੀ ਢੋਲ ਲੈਣੀ ਰੱਖ ਲੈ ਅੱਛਾ ਹੱਥ ਉੱਤੇ ਰੱਖ ਕੇ ਖਾਣਾ ਪੀਣਾ ਦੁੱਧ ਸਾਰਾ ਮੂੰਹ ਲਵੇੜ ਲਿਆ ਲੈ ਉਹਨੇ ਸਾਫ਼ ਕਰ ਦੇਣਾ ਮੈਂ ਸਾਰਾ ਮੂੰਹ ਪੂੰਝਦੀ ਇਹਦਾ ਤੇ ਆ ਜਾ ਠੀਕ ਹੈ ਪਿਆ ਪੀ ਕੇ ਤੇ ਰੋਟੀ ਖਾ ਲਈਏ ਰੋਟੀ ਖਾ ਕੇ ਫਿਰ ਅਗਲੇ ਕੰਮ ਹੋਣੇ ਸ਼ੁਰੂ ਹੈ ਘੋੜੀ ਜੇ ਵੱਡੀ ਹੈ ਤੇ ਹਾਂ ਕਹਿਦਾ ਕਰਤਾ ਨਾ ਘੋੜੀ ਨੂੰ ਕਰਤਾ ਵਾ ਅੰਦਰ ਹੀ ਬੰਨੀ ਹੈ ਅੰਦਰ ਹੀ। ਉਹਨੂੰ ਬਾਹਰ ਲਿਆ ਕੇ ਬੰਨ ਦਈਏ ਉਹ ਪੱਠੇ ਇੱਕ ਵਾਰੀ ਕਾਲੀ ਹੈ ਨਹੀਂ ਬਾਹਰ ਲਿਆ ਕੇ ਬੰਨ ਦਿੰਦੇ ਨਾ ਸਕੂਨ ਦੇ ਨਾਲ ਉਹਨੂੰ ਉੱਥੇ ਖੁਰਲੀ ਤੇ ਅੱਛਾ। ਬਾਹਰ ਤੇ ਮਾਰ ਦਿੰਦੇ ਆ ਕੱਪੜਾ ਛਪੜਾ ਸਕੂਨ ਦੇ ਨਾਲ ਠੀਕ ਹੈ ਫਿਰ ਜਿਹੜਾ ਸੈੱਟ ਹੋ ਜੂਗੀ ਉਸ ਤੋਂ ਬਾਅਦ ਫਿਰ ਅਗਲੇ ਪਾਸੇ ਹੁੰਨੇ ਆ ਜੱਟੂ ਆਇਆ ਰੋਟੀ ਖਾ ਲਾ ਆ ਜਾਓ ਡਾਲਰ ਰੋਟੀ ਖਾ ਲਈ ਆ ਹੈ ਬਈ ਆਇਆ ਘਰੇ ਭੱਜਾ ਆ ਜਾ ਘਰੇ ਵੇ ਲਿਬੜਿਆ ਫਿਰਦਾ ਕੋਈ ਹੱਦ ਹੈ ਤੇਰੇ ਵਾਲੀ ਲੋ ਜੀ ਆਂਡਾ ਬਣ ਗਿਆ ਤੇ ਪਰੌਠੇ ਆ ਬੇਬੇ ਕੀ ਆ ਮਿਰਚ ਤੱਤੀ ਕਰਦੀ ਆ ਇਹ ਮਿਰਚ ਆ ਆਹੋ ਇਹਦੇ ਵਿੱਚ ਦੇਸੀ ਘਿਓ ਪਾ ਕੇ ਤੇ ਮਿਰਚ ਤਤੀ ਹੋਈ ਆ ਉਹਦੇ ਵਾਲੀ ਧਨੀਏ ਵਾਲੀ ਧਨੀਆ ਵਾਲੀ ਹੈ ਤੇ ਆ ਜਿਹੜਾ ਮੇਨ ਕੰਮ ਜਿਹੜਾ ਹੈਗਾ ਇਹ ਹਲੇ ਪਿਆ ਹੀ ਰਹਿਣਾ ਮੈਨੂੰ ਲੱਗਦਾ ਸਾਗ ਇਹ ਨਹੀਂ ਜਾਣਾ ਇਹ ਬਸ ਜਾਣ ਵਾਲਾ ਹੀ ਗਿਆ ਹੁਣ ਜਾਨ ਨਹੀਂ ਛੁੱਟਣੀ ਸਾਡੀ ਤਾਂ ਮੈਂ ਹਿਸਾਬ ਲਾਇਆ ਚੱਲੀ ਵਾ। ਆ। ਚਲੋ ਦੇ ਦੋ ਰੱਖ ਦੋ ਲੋ ਜੀ ਰੋਟੀ ਖਾ ਲਈਏ ਸਾਮ ਆ ਜਾ ਹੁਣ ਨਹੀਂ ਦੇ ਉੱਤੇ ਬੇਟਾ ਤੋੜਨਾ ਤਵੀਂ ਬੇਬੇ ਨੇ ਜਾਨ ਕੱਢ ਦੇਣੀ ਤੇਰੀ ਲੋ ਜੀ ਲੋ ਜੀ ਮਾਸ਼ਾਅੱਲਾ ਆ ਗਿਆ ਐਂਬਰ ਪੁੱਤ ਬਾਹਰ ਤੇ ਮੈਂ ਕਿਹਾ ਇਹਨੂੰ ਜਰਾ ਗੇੜੇ ਤੇ ਲਾਈਏ ਗਰਮ ਸ਼ਰਮ ਕਰੀਏ ਠੰਡ ਬੜੀ ਹੈ ਹੋ ਜਾਏਗੀ ਫਿੱਟ ਥੋੜੀ ਦੇਰ ਤੱਕ ਅੱਲਾ ਰੱਖੇ ਖੈਰ ਰੋਟੀ ਪਾਣੀ ਖਾ ਲਿਆ ਚਾਹ ਪੀ ਲਈ ਆ ਤੇ ਹੁਣ ਆ ਗਏ ਆ ਬਾਹਰ ਹੁਣ ਅੱਲਾ ਰੱਖੇ ਖੈਰ ਹੋਏਗਾ ਕੰਮ ਸ਼ੁਰੂ ਪਹਿਲਾਂ ਐਂਬਰ ਨੂੰ ਪ੍ਰੋਪਰ ਤਰੀਕੇ ਨਾਲ ਘਮਾਉਣਾ ਹੈ ਫਿਰ ਉੱਤੇ ਬਹਿ ਕੇ ਥੋੜਾ ਜਿਹਾ ਟੋਰਨਾ ਹੈ ਤੇ ਉਸ ਤੋਂ ਬਾਅਦ ਸਹਿਮ ਮੈਂ ਟੋਰੂੰਗਾ ਤੇ ਤੂੰ ਪੱਠੇ ਛੱਠੇ ਵੱਢ ਕੇ ਦੇ ਠੀਕ ਆ ਤੇ ਆ ਕੇ ਮੈਂ ਮੁੜ ਕੇ ਤੇਰੇ ਨਾਲ ਜਿਹੜੀ ਨਾ ਇਹਨੂੰ ਕਰਾ ਕੇ ਕੀ ਉਹਨੂੰ ਕਹਿੰਦੇ ਆ ਤੂੜੀ ਛਾਣ ਕੇ ਉਸ ਤੋਂ ਬਾਅਦ ਸਿੱਟ ਦਾਂਗੇ ਠੀਕ ਆ ਲੋ ਜੀ ਮਾਸ਼ਾਅੱਲਾ ਐਂਬਰ ਰਾਣੀ ਦੀ ਤੇ ਟੌਰ ਹੀ ਬਣੀ ਪਈ ਅੱਜ ਹੈ ਲੋ ਜੀ ਲੋ ਵਾਹ ਲੋ ਜੀ ਐਂਬਰ ਰਾਣੀ ਤੇ ਲੰਮੀ ਰਾਈਡ ਬਹੁਤ ਸਾਰੀ ਲੰਮੀ ਰਾਈਡ ਲੈ ਕੇ ਆਏ ਆ ਮਾਸ਼ਾਅੱਲਾ ਤਕਰੀਬਨ 4 ਤੋਂ 5 ਕਿਲੋਮੀਟਰ ਦੀ ਆਏ ਹਾਏ ਹਾਏ ਮਾਸ਼ਾਅੱਲਾ ਆ ਫੜ ਬਈ ਇਹਨੂੰ ਗੇੜੇ ਦਵਾ 4 ਆ ਗੇੜੇ ਦਵਾ ਦੇ ਐਮੜਾ ਸਾਹ ਸੂਸ ਨਿਕਲ ਜਵੇ ਦਾ ਡੇਰੇ ਦੇ ਆਲੇ ਦੁਆਲੇ ਦੇ ਦੇਣਾ ਗੇੜੇ 4 ਲਓ ਜੀ ਬਹੁਤ ਲੰਮਾ ਸਾਰਾ ਗੇੜਾ ਲਾ ਕੇ ਆਏ ਆ ਤੇ ਬਿਲਕੁਲ ਵੀ ਕਿਸੇ ਥਾਂ ਤੇ ਅੜੀ ਨਹੀਂ ਕੀਤੀ ਘੋੜੀ ਨੇ ਜੱਟੂ ਸਵਾਦ ਦਵਾਤਾ ਅੱਜ ਮੈਂ ਇੱਥੋਂ ਪਹਿਲਾਂ ਡੇਰਿਓਂ ਕੱਢੀ ਇਦਾਂ ਲੈ ਕੇ ਤੋਰ ਕੇ ਇਦਾਂ ਲੈ ਗਿਆ ਉਹ ਤੱਕ ਉਹ ਜਾ ਕੇ ਬੈਠਾ ਉੱਥੋਂ ਚਾਹ ਲਈ ਪੱਕੀ ਤੋਂ ਉਹ ਅਗਲੀ ਸਰੋਂ ਨਹੀਂ ਨਜ਼ਰ ਆਉਂਦੀ ਉਹ ਜਿਹੜੀ ਨਜ਼ਰ ਆ ਰਹੀ ਹੈ ਉਹ ਠੋਆਂ ਨੂੰ ਕੱਚੀ ਨਿਕਲਦੀ ਹਾਂ। ਠੋਆਂ ਨੂੰ 6 ਨੂੰ ਜਾਂਦੀ ਉੱਥੋਂ ਨੂੰ 7 ਨੂੰ ਹਾਂ ਉਹ ਪਹਿਲਾਂ ਮੈਂ 6 ਦੇ ਨੁੱਕਰ ਤੋਂ ਹੋਇਆ
ਗਿਆ ਮੋੜ ਕੇ, ਫਿਰ ਉੱਥੋਂ ਪਾਈ ਮੈਂ 7 ਨੂੰ ਸਿੱਧੀ, 7 ਨੂੰ ਪਾ ਕੇ ਇੱਧਰ ਆਪਣੇ ਤਕਰੀਬਨ 2 ਕਿਲੋਮੀਟਰ ਹੈ ਨਾ 7, ਉੱਥੋਂ ਸਿੱਧੀ ਫਿਰ ਇੱਧਰੋਂ ਇੱਦਾਂ ਫਿਰ ਇੱਥੇ ਲੈ ਆਂਦੀ ਆ ਵਾਣ ਦੇ ਵਿੱਚ 3 ਤੋਂ 4 ਜਿਹੜੇ ਆ ਨਾ ਪੱਟੀਆਂ ਭਜਾਈਏ। ਹਾਂ ਭਜਾ ਕੇ ਤਾਂ ਫਿਰ ਓਕੇ ਕੀਤੀ ਆ। ਮੈਂ ਰੋਜ਼ ਟੋਰਿਆ ਕਰਨਾ। ਹਾਂ ਇਨਸ਼ਾਅੱਲਾ ਇਦਾਂ ਤੁਰੇ ਹਾਂ ਬਿਨਾਂ ਆੜੀ ਤੋਂ, ਤੇ ਸਵਾਦ ਨਹੀਂ ਆਉਂਦਾ ਉੱਤੇ ਬਹਿਣ ਦਾ। ਪੈਰ ਬਹੁਤ ਸੋਹਣੇ। ਮੇਰੇ ਇਸ ਟਾਈਮ ਜਿਹੜੇ ਪੱਟ ਆ ਨਾ, ਲੱਤਾਂ ਜਿਹੜੀਆਂ ਮੇਰੀਆਂ, ਉਹ ਕਹਿੰਦੀਆਂ ਵੀ ਜਵਾਬ ਆ ਸਾਡੇ ਵੱਲੋਂ, ਮੇਰੇ ਕੋਲ ਬੈਠਾ ਨਹੀਂ ਜਾਂਦਾ ਹੁਣ। ਉੱਤੇ ਬੈਠਾ ਰਿਹਾ 2-3। ਹਾਂ ਉਹ ਕਾਠੀ ਨਹੀਂ ਸੀ ਨਾ ਕਿ ਦੂਜੀ ਤਰ੍ਹਾਂ ਬੈਠਾ ਰਿਹਾ ਸਪਾਟ ਉਹ ਗੱਦੀ ਜਿਹੀ ਦੇ ਉੱਤੇ, ਉਹ ਕੰਮ ਖਰਾਬ ਹੋ ਗਿਆ। ਚਲੋ ਇਦਾਂ ਹੁਣ 5-7 ਗੇੜੇ ਕੱਢਦਾ ਨਾ, ਤੇ ਫਿਰ ਇਹਨੂੰ ਇਨਸ਼ਾਅੱਲਾ ਪੱਠੇ ਪੁੱਠੇ ਪਾਉਂਦੇ ਆ, ਇਹਨੂੰ ਮਲਦੇ ਆ ਘੋੜੀ ਨੂੰ ਇਨਸ਼ਾਅੱਲਾ। ਲਓ ਜੀ ਬਹੁਤ ਆ ਨਾ ਜੱਟੂ, ਤੂੜੀ ਬਥੇਰੀ। ਇਹ ਵੀ ਕਹਿੰਦੀ ਹੋਣੀ ਆ ਤੂੜੀ ਵਾਲਾ ਕਿਹੜਾ ਕੰਮ ਇਹਨਾਂ ਨੇ ਸ਼ੁਰੂ ਕਰਤਾ। ਚਰੀ ਵਾਲਾ ਸਹੀ ਸੀ। ਨਹੀਂ ਤੂੜੀ ਵੀ ਸਹੀ ਹੈ ਯਾਰ, ਛਾਣ ਕੇ ਜੇ ਪਾਈ ਹੋਵੇ ਤੇ ਛਾਣਨਾ ਇਹਦੇ ਵਾਸਤੇ ਬਣਾਇਆ। ਹਰਾ ਥੋੜਾ ਲਿਆਂਤਾ ਨਾ। ਹਰਾ ਥੋੜਾ ਆ, ਫਿਰ ਰਾਤ ਨੂੰ ਪਾਵਾਂਗੇ ਨਾ ਸ਼ਾਮ ਵੇਲੇ ਖੁਰਲੀ 'ਚ। ਨਹੀਂ ਮਤਲਬ ਆ ਖਾ ਲੂਗੀ, ਉਸ ਤੋਂ ਬਾਅਦ ਮੈਂ ਚੱਲਾਂ ਵਾ ਪੁੱਲ ਨੂੰ, ਚੋਕਰ ਲਿਆਉਣਾ ਇਹਦੇ ਵਾਸਤੇ। ਸਹੀ ਨਹੀਂ ਸਹੀ ਆ। ਚੋਕਰ ਉੱਤੇ ਪਾਇਆ ਹੋਵੇ ਨਾ ਤੂੜੀ ਦੇ ਤੇ ਹਰੇ ਤੇ। ਨਹੀਂ ਚੋਕਰ ਦੇ ਵਿੱਚ ਸਿੱਟਾਂਗੇ ਘਿਓ, ਇਹਨੂੰ ਦਵਾਂਗੇ 4-5 ਕਿਲੋ ਦਾ ਘਿਓ ਅੰਦਰ ਹੋਣਾ ਚਾਹੀਦਾ। ਹਾਂ ਹੋਣਾ ਨਾ 4-5 ਕਿਲੋ ਘਿਓ ਦੇ ਅੰਦਰ ਹੋਵੇ ਤੇ ਦਵਾਂਗੇ ਚੋਕਰ ਨਾਲ। ਤੇ ਪੱਠੇ ਬਹੁਤੇ ਆ ਤੇ ਤੂੜੀ ਥੋੜੀ ਆ। ਖੈਰ ਲੂਸਨ ਵੀ ਆਉਟਲੀ ਖੱਤੀ ਚੰਗੀ ਹੋਈ ਆ। ਆ ਪਿਛਲੀ ਇਹ ਲੰਮੇ ਹੱਥ ਨੂੰ ਬਸ ਕੀ ਹੋ ਗਿਆ, ਸਕੂਨ ਨਾ ਖਾ ਹੁਣ। ਲੋ ਵੀ ਅੰਬਰਾਂ ਨੇ ਅੱਲਾ ਦੀ ਸਪੁਰਦ। ਲੋ ਜੀ ਪਾਣੀ ਲਾਤੇ ਆ ਲਾਉਣ ਦੀਵਾਰਾਂ ਨੂੰ। ਚਾਚਾ ਮਿਸਤਰੀ ਕਹਿ ਕੇ ਗਿਆ ਸੀ ਵੀ ਕੰਨਾਂ ਨੂੰ ਪਾਣੀ ਜ਼ਰੂਰ ਲਾਇਓ। ਅੱਜ ਛੁੱਟੀ ਸੀ ਚਾਚੇ ਦੀ, ਕਹਿੰਦੇ ਵੀ ਨਾ ਉਹਨਾਂ ਨੇ ਸ਼ਹਿਰ ਸ਼ੁਰੂ ਕੇ ਜਾਣਾ ਸੀ ਕਿਤੇ, ਅੱਜ ਉਹਨਾਂ ਨੇ ਲਾ ਦਿੱਤੀ ਭਾਈ ਛੁੱਟੀ। ਅਸੀਂ ਵੀ ਕੁਛ ਨਹੀਂ ਕਿਹਾ, ਚਲੋ ਖੈਰ ਸਾਡਾ ਯਾਰ ਇੱਕ ਤਾਂ ਨਾ ਕੰਮ ਜਿਹੜਾ ਵਾ ਉਹ ਅਸਲਾ ਹੋ ਜਾਂਦਾ ਵਾ ਸਪੀਡ ਦੇ ਨਾਲ। ਹੁਣ ਛੁੱਟੀ ਦੀ ਵੀ ਖੈਰ ਸਾਡਾ ਉੱਤੋਂ ਬੇਬੇ ਦੀ ਤਬੀਅਤ ਵੀ ਜ਼ਰਾ ਡਾਊਨ ਨਹੀਂ ਸੀ। ਅਸੀਂ ਕਿਹਾ ਵੀ ਵਾਹਵਾ ਦਿਨ ਹੋ ਗਏ ਆ, ਮੈਨੂੰ ਪਤਾ ਵੀ ਮਿਸਤਰੀ ਹੁਣ ਨਾ ਕਰੇ ਤਾਂ ਝੋਲ ਨਹੀਂ ਜਾਂਦਾ। ਵੈਸੇ ਹੀ ਮਤਲਬ ਵੀ ਚਲੋ ਇੱਕ ਬੰਦਾ ਵੱਧ ਜਾਂਦਾ ਵਾ। ਤੇ ਹੁਣ ਇੱਕ ਚੀਜ਼ ਸੋਚਦਾ ਪਿਆ ਵਾ, ਸਾਰੇ ਤੁਸੀਂ ਦੱਸਿਓ। ਮੈਂ ਸੋਚ ਰਿਹਾ ਕਿ ਚਾਚੇ ਨੂੰ ਤਕਰੀਬਨ ਨਾ 10 ਦਿਨਾਂ ਵਾਸਤੇ ਰੋਕ ਦਈਏ, ਕਿਉਂਕਿ ਇੱਕ ਤੋਂ ਕੰਮ ਨੇ। ਮੈਂ ਲਾਹੌਰ ਜਾਣਾ ਵਾ 13 ਜਨਵਰੀ ਨੂੰ ਆ ਰਹੀ ਆ ਲੋਹੜੀ, ਠੀਕ ਆ, ਲੋਹੜੀ ਵੀ ਮਨਾਉਣੀ ਆ ਤੇ ਲਾਹੌਰ ਵੀ ਪਹੁੰਚਣਾ ਵਾ। ਫੋਨ ਆਇਆ ਸਮੀ ਹੋਣਾ ਦਾ ਵੀ, ਸਮੀ ਦਾ ਵੀ ਸ਼ੋਅ ਆ ਤੇ ਮੈਂ ਸੋਚਣ ਡਿਆ ਚੱਲ ਜਾਵਾਂ। ਤੇ ਤਾਂ ਕਰਕੇ ਮੈਂ ਸੋਚਣ ਡਿਆ ਵੀ ਚਾਚਾ ਕੋਈ 4 ਦਿਨ ਜਿਹੜੇ ਨਾ ਰੈਸਟ ਕਰ ਲਵੇ ਤੇ ਅਸੀਂ ਕਰ ਲਈਏ ਚਾਚਾ ਕਰ ਲਵੇ। ਲੇਕਿਨ ਫਿਰ ਜਿੱਦਾਂ ਦਾ ਚਾਚੇ ਨੇ ਨਾ ਠੇਕਾ ਫੜ ਲਵੇ, ਉਹਨੂੰ ਨਾ ਗੱਡੀ ਕੱਢ ਲਵੇ ਤੇ ਜੇ ਲੱਗਾ ਹੁਣ ਚਾਰੇ ਲੱਗੇ ਰਵੇ। ਕੰਮ ਜਿਹੜਾ ਨਿਬੜਦਾ ਪਿਆ ਸੋਹਣਾ ਵਾਲਾ ਰਹਿ ਗਿਆ, ਕੰਮ ਆਪਣਾ ਰਹਿ ਗਿਆ ਜਿੱਥੋਂ ਤੇ ਪਹੁੰਚੀ ਰਹਿ ਗਈ ਆ। ਆਪਣਾ ਕਿਚਨ ਦੇ ਇੱਥੇ ਬਣਾਉਣਾ ਰਹਿ ਗਿਆ ਸਲਾਖਾਂ ਵਾਸਤੇ ਜਗ੍ਹਾ, ਤੇ ਇਸ ਅੰਦਰ ਪੱਥਰ ਗੈਲਰੀ ਰਹਿ ਗਿਆ ਮਾਰਬਲ, ਇੱਧਰ ਮਾਰਬਲ ਰਹਿ ਗਿਆ ਇਸ ਅੰਦਰ ਦੇ ਵਿੱਚ, ਤੇ ਇਹਦਾ ਰਹਿ ਗਿਆ ਪਲਸਟਰ ਇੱਕ ਦੋਹਾਂ ਕਰਨਾ ਦਾ। ਬਾਕੀ ਵਰਗੀ ਖੈਰ ਆਪਣਾ ਜਿਹੜਾ ਕੰਮ ਹੋ ਗਿਆ ਤੇ ਬਸ 10 ਵਾਲਾ ਖੁੱਲ ਜਾਣਾ ਵਾ, ਸ਼ਟਰਿੰਗ ਸਾਰੀ ਆਏਗੀ ਤੇ ਫਿਰ ਇਸ ਪਾਸੇ ਫਿਰਨਾ ਆਪਾਂ। ਤੇ ਬਾਕੀ ਦੇਖਦੇ ਹਾਂ ਕਿ ਚਾਚਾ ਆ ਕੇ ਕੀ ਕਹਿੰਦਾ। ਚਾਚਾ ਨੇ ਬੜਾ ਕਿਹਾ ਵਾ, ਚਾਚਾ ਕਹਿੰਦਾ ਮੈਂ ਤੁਹਾਨੂੰ ਦੱਸੂਗਾ ਵੀ ਅਸੀਂ ਰੁਕਣਾ ਜਾਂ ਨਹੀਂ। ਮੈਂ ਕਹਿੰਦਾ ਚਾਚਾ ਜੀ ਤੇ ਹਿਸਾਬ ਕਿਤਾਬ ਲਾਉਂਦਾ ਹੁਣ ਹੈ। ਆ ਜਾ ਉਹ ਕੁਛ ਨਹੀਂ ਹੁੰਦਾ, ਅੰਦਰ ਲਾ ਦਈਏ ਬਾਹਰ ਲਾ ਦਈਏ। ਲੋ ਜੀ ਅੰਬਰ ਤੋਂ ਝੂਠੇ ਝਾਠੇ ਲੈਣ ਤੋਂ ਬਾਅਦ ਇਹਨਾਂ ਨੇ ਅੰਬਰ ਇੱਥੇ ਬੰਨਤੀ ਸੀ ਪੱਠੇ ਪਾ ਕੇ, ਤੇ ਇੱਥੋਂ ਅੰਬਰ ਮੈਂ ਖੋਲਤੀ ਆ। ਅੰਬਰ ਨੇ ਪੱਠੇ ਖਾ ਲਿਆ ਸੀਗੇ, ਤੇ ਠੰਡ ਤੁਹਾਨੂੰ ਪਤਾ ਹੈਗੀ ਅੱਜ ਵਾਹਵਾ ਹੀ, ਧੁੱਪ ਵੀ ਨਹੀਂ ਨਿਕਲੀ, ਤੇ ਅੰਬਰ ਬੰਨਤੀ ਇੱਧਰ ਅੰਦਰ। ਤੇ ਇੱਧਰ ਜੱਟੂ ਕੀ ਕੀਤੀ ਜਾਂਦਾ, ਜੱਟੂ ਤਾੜੀ ਜਾਂਦਾ ਜੀ ਕੁਕੜੀਆਂ ਸਾਰੇ ਕੁਛ। ਟਾਈਮ ਨਹੀਂ ਹਜੇ 4:30 ਹੋਏ ਤੇ ਹੁਣੇ ਤਾੜੀ ਜਾਣਾ। ਖਰਗੋਸ਼ਾਂ ਨੂੰ ਪਾਉਣ ਲੱਗਾ ਪੱਠੇ, ਤੇ ਇਹਨਾਂ ਨੂੰ ਵਿੱਚ ਵਾੜੂਗਾ ਤੇ ਉਹ 2 ਕੁਕੜੀ ਰਹਿ ਗਏ ਆਪਣੇ। ਤੇ ਅੰਬਰ ਇੱਧਰ ਬੰਨੀ ਹੋਈ ਹੈ, ਤੁਹਾਨੂੰ ਉਹ ਵੀ ਖਾਣਾ। ਅੰਬਰ ਨੇ ਠੰਡ ਲੱਗਣ ਆਪੀ ਸਪੂਸ਼ ਇਹਨੇ ਕੁੰਗੜ ਜੀ ਗਈ ਤੇ ਨਾ ਵਾਲ ਖੜੇ ਹੋਇਆ ਸੀ। ਆ ਵੇਖੋ ਹੁਣ ਅੰਦਰ ਪੱਠੇ ਪਾ ਕੇ ਬੰਨੀ ਆ ਵੇਖੋ ਸੁੱਕ ਪਾਈ ਥੱਲੋਂ। ਤੇ ਅੰਬਰ ਇੱਥੇ ਖੜੀ ਮਾਸ਼ਾਅੱਲਾ ਚੈੱਕ ਕਰੋ। ਨਿੱਘ ਦੇ ਅੰਦਰ ਇੰਨਾ ਨਾ ਵੀ ਸਾਡੇ ਅੰਦਰਾਂ ਨੂੰ ਜ਼ਿਆਦਾ ਇਹਦੇ ਅੰਦਰ ਨਿੱਘ ਆ।
ਤੇ ਆਹ ਤੂੜੀ ਤੇ ਹਰੇ ਲਾਤੇ ਸੀਗੇ ਤੇ ਮੈਂ ਵੱਢਣ ਦੇ ਆਂ ਪੱਠੇ ਤੇ ਮੈਂ ਤੁਹਾਨੂੰ ਉਹ ਵੀ ਚੱਲ ਕੇ ਵਿਖਾਉਣਾ। ਪੱਠੇ ਵੱਢਣ ਦੇ ਸਵੇਰ ਵਾਸਤੇ ਉਰਲੇ ਨੂੰ ਹੱਥ ਲਾ ਲਿਆ ਵਾ ਤੇ ਇੱਧਰ ਜੱਟੂ ਧਾੜੀਆਂ ਦਾ ਕੁਕੜੀਆਂ। ਚਲੋ 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 ਜੱਟੂ ਹੋ ਪਿੱਛੋਂ ਦੀ, ਪਿੱਛੋਂ ਪਿੱਛੋਂ। ਇਹ ਵੜਦੇ ਨਹੀਂ ਬੜੇ ਲੈ ਉਹ ਨਿਕਲ ਕੇ ਭੱਜ ਗਿਆ। ਆ ਵੀ ਗਈ ਹੁਣ, ਇਹਨੂੰ ਉਧਰੋਂ ਭਜਾ ਇਹਨਾਂ ਦੇ। ਆ ਜੱਟੂ ਨੇ ਇੱਥੇ ਪਾਸਤੇ ਪੱਠੇ ਤੇ ਹੁਣੇ ਖਾਣਗੇ ਉਹਨਾਂ ਨੂੰ। ਜੱਟੂ ਫਿਰਦੇ ਰਹਿਣ ਦੀ ਦੋ ਨੂੰ। ਅੱਛਾ ਉਹ ਆਪੇ ਵੜ ਜਾਂਦੇ, ਬੂਹਾ ਖੋਲਦੀ ਬਸ। ਤੇ ਮੈਂ ਜਿਹੜੇ ਪੱਠੇ ਰਹਿ ਗਏ ਉਹ ਚੱਲ ਕੇ ਵੱਢਦਾ ਵਾਂ ਤੇ ਫਿਰ ਜੱਟੂ ਆ ਜੀ ਢੇਰੀਆਂ ਲਾ ਕੇ ਨਾ ਤੇ ਰੇੜਾ ਲੈ ਆਂਗੇ, ਪੱਠੇ ਲੈ ਆਈਏ। ਲਓ ਜੀ ਆ ਗਿਆ ਸੈਮ ਸਾਹਿਬ ਵੀ ਰੇੜਾ ਲੈ ਕੇ। ਪੱਠੇ ਵੱਡੇ ਪਏ ਆ, ਮੁੰਡੇ ਵੱਢ ਗਏ ਸੀ ਤੇ ਹੁਣ ਢੇਰੀਆਂ ਢੂਰੀਆਂ ਲਾਉਣੇ ਪਏ ਸੀ। ਤੇ ਪੱਠੇ ਮੈਨੂੰ ਲੱਗਦਾ ਵੀ ਪੱਠੇ ਥੋੜੇ ਅੱਜ ਜੱਟੂ, ਬਥੇਰੇ ਨਹੀਂ ਗਏ ਅੱਜ। ਠੰਡ ਬੜੀ ਆ ਅਸਲ ਦੇ ਵਿੱਚ ਨਾ, ਸਾਰੇ ਕੁੰਗੜੇ ਫਿਰਦੇ ਆ। ਕੱਲ ਨੂੰ ਥੋੜੇ ਆ। ਅੱਛਾ ਲਓ ਜੀ ਰੇੜਾ ਆ ਗਿਆ। ਠੰਡ ਅੱਜ ਅੰਤਾਂ ਦੀ ਆ, ਠੰਡ ਤਾਂ ਅੱਜ ਘਟੀ ਨਹੀਂ ਬਿਲਕੁਲ ਸਾਰਾ ਦਿਨ। ਤੇ ਅਸਲ ਦੇ ਵਿੱਚ ਉੱਤੋਂ ਲਿਆ ਨਾ ਆਵਾਮ ਨੇ, ਤੇ ਅੱਜ ਐਸੇ ਨਾ ਰਜਾਈ ਚੋਂ ਨਿਕਲਣ ਦਾ ਮੂਡ ਨਹੀਂ ਸੀ, ਲੇਕਿਨ ਫਿਰ ਵੀ ਕਹਿੰਦਾ ਵੀ ਕੰਮ ਤਾਂ ਜ਼ਾਹਰੀ ਗੱਲ ਆ ਭਾਈ, ਕਰਨਾ ਹੀ ਕਰਨਾ ਵਾ। ਆ ਗਏ ਆ ਵੀ ਚਲੋ ਖੈਰ ਸਲਾ ਇਹ ਕਰ ਲਈਏ। ਮੈਂ ਕਿਹਾ ਵੀ ਤੁਸੀਂ ਲੱਦੋ ਤੇ ਜਿਹੜਾ ਰਹਿ ਗਿਆ ਕੰਮ ਉਹ ਮੈਂ ਵੱਢਦਾ ਵਾਂ। ਲਓ ਜੀ ਆਇਆ ਚੱਲੀਏ। ਆ ਬਾਂਦਰ ਆ ਗਿਆ ਖੁੱਲ ਕੇ, ਚੰਗਾ ਭਲਿਆਂ ਨੂੰ ਬੰਨਦੇ ਅੱਜ ਕੱਲ ਤੇ ਆ ਗਿਆ ਖੁੱਲ ਕੇ। ਲਓ ਜੀ ਪੱਠੇ ਰਹਿ ਗਿਆ 2 ਥੱਬੇ ਹੀ ਤੇ ਸੈਮ ਹੁਣ ਲਿਆਊਗਾ। ਤੇ ਅੱਜ ਤਾਂ ਭਾਈ ਠੰਡ ਬਹੁਤ ਜ਼ਿਆਦਾ ਅਖੀਰ ਲੈਵਲ ਦੀ ਠੰਡ ਪਈ ਹੈ। ਮੈਂ ਤਾਂ ਕਿਹਾ ਵੀ ਸਰ ਜੂਗਾ, ਨਹੀਂ ਤੇ ਚੰਗਾ ਸਗੋਂ ਅੱਜ ਚਾਚੇ ਹੁਣ ਨਹੀਂ ਆਏ। ਅੱਜ ਲਾਈਟ ਨੇ ਇੰਨਾ ਤੰਗ ਕੀਤਾ, ਪਿਛਲੇ 3-4 ਦਿਨ ਤੋਂ ਬਿਜਲੀ ਨੇ ਵੈਸੇ ਹੀ ਤਬਾਹੀ ਪੱਟੀ ਹੋਈ ਹੈ। ਤਾਂ ਬਹੁਤ ਤੰਗ ਕਰਦੀ ਪਈ ਹੈ। ਝੱਟ ਪਿੱਛੋਂ ਚਲੇ ਜਾਂਦੀ ਆ, ਅੱਧਾ ਘੰਟਾ ਆਉਂਦੀ ਆ ਤੇ 2-2 ਘੰਟੇ ਜਾਂਦੀ ਪਈ ਹੈ। ਤੇ ਇਸ ਕਰਕੇ ਮੈਂ ਕਿਹਾ ਸ਼ੁਕਰ ਆ ਚਾਚੋ ਨੇ ਨਹੀਂ ਹੈ, ਕਿਉਂਕਿ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਆ ਤੇ ਪਲਸਤਰ ਕਰਨ ਵਾਸਤੇ, ਮਸਾਲੇ ਵਾਸਤੇ, ਤਰਾਈ ਵਾਸਤੇ। ਇਸ ਕਰਕੇ ਤੇ ਸ਼ੁਕਰ ਆ। ਤੇ ਬਾਕੀ ਵਲੌਗ ਕਰਦੇ ਆ ਅੱਜ ਦਾ ਐਂਡ। ਠੰਡ ਬਹੁਤ ਜ਼ਿਆਦਾ ਹੈ, ਪਈ ਰਜਾਈਆਂ 'ਚ ਵੜ ਜਾਓ ਤੇ ਧਿਆਨ ਆਪਦਾ ਬਹੁਤ ਸਾਰਾ ਰੱਖੋ, ਕਿਉਂਕਿ ਜਿਹੜਾ ਮਹੀਨਾ ਨਾ ਖਾਸ ਕਰਕੇ ਜਨਵਰੀ ਦਾ, ਇਹਦੇ ਵਿੱਚ ਤਾਂ ਬਚੋ ਜਿੰਨਾ ਬਾਚ ਹੁੰਦਾ, ਕਿਉਂਕਿ ਬੰਦੇ ਬਹੁਤ ਬਿਮਾਰ ਹੋ ਜਾਂਦੇ ਠੰਡ ਦੇ ਨਾਲ। ਤੇ ਠੰਡ ਨੇ ਤਬਾਹੀ ਪੱਟੀ ਹੈ, ਅੱਲਾ ਰੱਖੇ ਖੈਰ ਸੁੱਖ। ਤੇ ਬਾਕੀ ਅੱਜ ਦੇ ਵਲੌਗ ਦੇ ਵਿੱਚ ਦਿਓ ਇਜਾਜ਼ਤ। ਆਪਾਂ ਮਿਲਦੇ ਹਾਂ ਸੁਬਾਹ ਨਵੇਂ ਵਲੌਗ ਦੇ ਵਿੱਚ। ਤੇ ਬਹੁਤ ਸਾਰਾ ਧਿਆਨ ਰੱਖਣਾ, ਖਿਆਲ ਰੱਖਣਾ ਵਾ, ਦੁਆਵਾਂ 'ਚ ਰੱਖਣਾ ਵਾ ਯਾਦ। ਤੇ ਜਿਹੜੇ ਬੰਦੇ ਕਹਿੰਦੇ ਇਤਰਾਜ਼ ਕਰਦੇ ਅਕਸਰ ਕਮੈਂਟਾਂ ਦਾ ਵੀ ਰਿਪਲਾਈ ਨਹੀਂ ਕਰਦੇ, ਤੇ ਮੈਂ ਕਹਿੰਦਾ ਹੁੰਦਾ ਕਿ ਅਕਸਰ ਇੱਕ ਦਿਨ ਰੱਖਾਂਗੇ ਲਾਜ਼ਮੀ, ਤੇ ਉਹਦੇ ਵਿੱਚ ਆਪਾਂ ਰਿਪਲਾਈ ਕਰਾਂਗੇ। ਲੇਕਿਨ ਤੁਸੀਂ ਸਾਰੇ ਜਣੇ ਆਪਣੇ ਵੈਲਿਊਏਬਲ ਕਮੈਂਟ ਜਿਹੜੇ ਆ ਲਾਜ਼ਮੀ ਕਰਿਆ ਕਰੋ। ਜਿਹੜੀਆਂ ਗੱਲਾਂ ਬਾਤਾਂ ਪੁੱਛਣੀਆਂ ਹੁੰਦੀਆਂ ਵਾ, ਕਰਨੀਆਂ ਹੁੰਦੀਆਂ ਵਾ, ਉਹ ਮੈਨੂੰ ਪੁੱਛ ਲਿਆ ਕਰੋ। ਤੇ ਅਸਲ ਇੱਕ ਚੀਜ਼ ਹੋਰ ਛੋਟੀ ਜਿਹੀ ਮੈਂ ਕਹਿੰਦਾ ਚਾਹਾਂ ਕਿ ਗੁਰਮੁਖੀ ਦੇ ਵਿੱਚ ਕਮੈਂਟ ਮੈਨੂੰ ਨਹੀਂ ਪੜ੍ਹਨਾ ਹੁੰਦਾ। ਤੇ ਕੋਸ਼ਿਸ਼ ਕਰਿਆ ਕਰੋ ਕਿ ਜਿਵੇਂ ਆਪਾਂ ਪੰਜਾਬੀ 'ਚ ਮੈਸੇਜ ਲਿਖਦੇ ਹਾਂ ਉਵੇਂ ਤੁਸੀਂ ਪਲੀਜ਼ ਕਰ ਲਿਆ ਕਰੋ। ਤੇ ਉਦੋਂ ਮੈਂ ਕਿਹਾ ਸੀ ਕਿ ਫੇਸਬੁੱਕ 'ਤੇ ਆਪਾਂ ਬਣਾਇਆ ਹੋਇਆ ਪੇਜ ਡੇਰੇ ਵਾਲੇ ਦੇ ਨਾਮ ਤੋਂ, ਉਹ ਵੀ ਜਾ ਕੇ ਤੁਸੀਂ ਫੋਲੋ ਕਰ ਲਓ, ਉੱਥੇ ਮੈਸੇਜ ਕਰੋ ਸਾਰੇ ਜਣੇ। ਉਹਦੇ ਨਾਲ ਇੱਦਾਂ ਹੁੰਦਾ ਵੀ ਮੈਸੇਜ ਦੇ ਵਿੱਚ ਜ਼ਿਆਦਾ ਆਸਾਨੀ ਹੋ ਜਾਂਦੀ ਹੈ, ਕਮੈਂਟਾਂ ਤੋਂ ਜ਼ਿਆਦਾ ਆਸਾਨੀ ਮੈਸੇਜ 'ਤੇ ਹੁੰਦੀ ਗੱਲ। ਬੰਦਾ ਆਰਾਮ ਸਕੂਨ ਨਾਲ ਗੱਲ ਵੀ ਸਲਾਮ ਦੁਆ ਹੈਲੋ ਹਾਈ ਕਰ ਲੈਂਦਾ। ਸੋ ਬਾਕੀ ਦਿਓ ਇਜਾਜ਼ਤਾਂ, ਬਹੁਤ ਸਾਰਾ ਧਿਆਨ ਰੱਖਣਾ, ਖਿਆਲ ਰੱਖਣਾ। ਵਲੌਗ ਮਿਲਦੇ ਹਾਂ ਸੁਬਾਹ ਨਵੇਂ ਵਲੌਗ 'ਚ। ਬਹੁਤ ਸਾਰਾ ਧਿਆਨ, ਖਿਆਲ, ਪਿਆਰ, ਰਿਸਪੈਕਟ। ਰੱਬ ਰੱਖਾ।